ਲਓ ਜੀ ਕਾਬਿਲ ਗੌਰ ਹੈ, ਗੱਲ ਸੁਣਿਓ ਜ਼ਰਾ। ਅੱਲਾ ਦੀ ਰਹਿਮਤ ਹੈ ਜਿਹਦੇ ਤੇ ਹੋ ਜਾਏ। ਉਂਝ ਇਸ਼ਕ ਦਾ ਮੁਕਾਮ ਬੜਾ ਉੱਚਾ ਹੈ। ਇਹ ਗੱਲ ਕਾਬਿਲ ਗੌਰ ਹੈ। ਇੱਕ ਮਸਜਿਦ ਸੀ ਤੇ ਉਹ ਮਸਜਿਦ ਦੇ ਸਾਹਮਣੇ ਇੱਕ ਗਲੀ ਸੀ। ਉੱਥੇ ਇੱਕ ਘਰ ਸੀ। ਉੱਥੇ ਇੱਕ ਬੱਚਾ ਪੈਦਾ ਹੋਇਆ। ਉਹ ਬੱਚਾ ਜਿਹੜਾ ਸੀ ਜਿਸਲੇ ਹੋਸ਼ ਸੰਭਾਲੀਏ ਤੇ ਸੁਬਾਹ ਉਹਦੇ ਕੰਨ 'ਚ ਆਵਾਜ਼ ਪੈਂਦੀ ਹੈ, ਅੱਲਾਹੁ ਅਕਬਰ, ਅੱਲਾਹੁ ਅਕਬਰ। ਹੌਲੀ ਹੌਲੀ ਉਹ ਜਵਾਨ ਹੋਇਆ। ਇੱਕ ਦਿਨ ਉਹਨੂੰ ਖਿਆਲ ਆਇਆ ਕਿ ਇਹ ਮੌਲਵੀ ਹੈ ਜਿਹੜਾ, ਮੈਂ ਜਦੋਂ ਦੀ ਹੋਸ਼ ਸੰਭਾਲੀ ਹੈ ਤੇ ਅੱਲਾਹੁ ਅਕਬਰ ਦਾ ਆਵਾਜ਼ ਆਉਂਦਾ ਹੈ। ਅੱਜ ਮੈਂ ਇਹਨੂੰ ਪੁੱਛਣਾ ਵੀ ਅੱਲਾ ਹੈ ਕਿੱਥੇ। ਤੇ ਉਹ ਬੱਕਰੀਆਂ ਚਾਰਦਾ ਸੀ। ਉਹਨੇ ਸਵੇਰੇ ਬੱਕਰੀਆਂ ਖੋਲ੍ਹੀਆਂ, ਉਹ ਮਸਜਿਦ ਦੇ ਕੋਲ ਛੱਡ ਕੇ ਤੇ ਮਸੀਤੀ ਵੜ ਗਿਆ। ਉਹਨੇ ਆਖਿਆ, ਮੌਲਵੀ ਜੀ ਮੈਨੂੰ ਦੱਸੋ ਅੱਲਾ ਕਿੱਥੇ। ਮੌਲਵੀ ਸਮਝਿਆ ਕਿ ਵੱਡੇ ਬੇਵਕੂਫ ਮੱਥੇ ਆ ਲੱਗਾ, ਇਹਨੂੰ ਮਗਰੋਂ ਲਾ ਕਿਸ ਤਰ੍ਹਾਂ। ਆਖਿਆ, ਉਸ ਗੁੱਠੇ ਹੀ ਇੱਕ ਦਰਵੇਸ਼ ਬੈਠਾ ਹੈ, ਉਹ ਤੈਨੂੰ ਦੱਸੇਗਾ ਰੱਬ ਕਿੱਥੇ, ਉੱਥੇ ਜਾ। ਉਹ ਉਹਦਾ ਟੁੱਟ ਪਿਆ। ਉਹ ਦਰਵੇਸ਼ ਅੱਗੇ ਬੈਠਾ ਸੀ। ਉਹਨੇ ਆਖਿਆ, ਸਾਈਂ ਸਾਹਿਬ ਸਲਾਮ ਅਲੈਕੁਮ। ਵਾਲੈਕੁਮ ਸਲਾਮ। ਮੈਂ ਕਰਜ਼ ਕਰਨੀ ਕਰ। ਆਖਿਆ ਕਿ ਮੈਂ ਜਦੋਂ ਦੀ ਹੋਸ਼ ਸੰਭਾਲੀ ਹੈ ਅੱਲਾਹੁ ਅਕਬਰ ਦਾ ਨਾਮ ਮੇਰੇ ਕੰਨ 'ਚ ਪੈਂਦਾ ਰਿਹਾ ਤੇ ਮੈਨੂੰ ਖਿਆਲ ਆਇਆ ਇਹ ਮੌਲਵੀ ਰੋਜ਼ ਅੱਲਾਹੁ ਅਕਬਰ ਸੁਬਾਹ ਜਿਸਲੇ ਅਜ਼ਾਨ ਦਿੰਦਾ ਤੇ ਆਵਾਜ਼ ਮੇਰੇ ਕੰਨਾਂ 'ਚ ਪੈਂਦਾ ਹੈ। ਮੈਨੂੰ ਖਿਆਲ ਆਇਆ ਕਿ ਇਸ ਮੌਲਵੀ ਦੀ ਖੁਦਾ ਨਾਲ ਜ਼ਰੂਰ ਸਲਾਮ ਹੈ। ਮੈਂ ਇਹਦੇ ਨਾਲ ਅੱਜ ਗੱਲ ਕਰਨੀ। ਉਹ ਗਿਆ, ਬੱਕਰੀਆਂ ਛੱਡ ਕੇ ਮਸੀਤੀ ਜਾ ਵੜਿਆ। ਉਹਨੇ ਆਖਿਆ ਵੀ, ਬੱਚੇ ਨੇ ਆਖਿਆ, ਮੌਲਵੀ ਜੀ ਮੈਨੂੰ ਇਹ ਦੱਸੋ ਅੱਲਾਹੁ ਅਕਬਰ ਰੋਜ਼ ਕਰਦੇ ਹੋ, ਅੱਲਾ ਹੈ ਕਿੱਥੇ। ਉਹਨੇ ਮੈਨੂੰ ਆਖਿਆ, ਉਹ ਦਰਵੇਸ਼ ਬੈਠਾ ਹੈ, ਉਹ ਤੈਨੂੰ ਦੱਸੇਗਾ। ਮੈਨੂੰ ਤੁਹਾਡੇ ਕੋਲ ਟੋਰਿਆ ਸੀ। ਅੱਛਾ। ਉਹ ਦਰਵੇਸ਼ ਨੇ ਕੱਢੀ ਇੱਕ ਠਿਆਨੀ। ਵੇਖੋ ਬਹਾਨਾ ਹੀ ਹੁੰਦਾ ਹੈ ਰਾਹ ਪਾਣੇ ਦਾ। ਆਖਿਆ, ਲੈ ਠਿਆਨੀ ਤੇ ਬਾਜ਼ਾਰ ਜਾ, ਉੱਥੋਂ ਲਿਆ ਭੰਗ ਠੇਕੇ ਤੋਂ ਤੇ ਰਗੜਾ ਲਾਈਏ, ਜ਼ਰਾ ਪਿਆਲਾ ਪੀਈਏ ਤੇ ਫਿਰ ਤੈਨੂੰ ਦੱਸਾਂ ਤੇ ਰੱਬ ਕਿੱਥੇ। ਇਸ਼ਕ ਲਈਏ ਜ਼ਰਾ। ਉਹ ਠਿਆਨੀ ਲੈ ਕੇ ਟੁਰ ਪਿਆ। ਉਹ ਰਾਹ 'ਚ ਉਹਨੂੰ ਭੰਗ ਦਾ ਚੇਤਾ ਹੀ ਨਾ ਰਿਹਾ, ਇਸ਼ਕ ਦਾ ਚੇਤਾ ਰਹਿ ਗਿਆ। ਇਹ ਵੀ ਪਤਾ ਨਹੀਂ ਠੇਕਾ ਕਿੱਥੇ। ਉਹ ਵੱਡੇ ਇੱਕ ਦੁਕਾਨਦਾਰ ਪਿਆ, ਦੁਕਾਨ ਖੋਲ੍ਹਦਾ ਸੀ। ਉਹਨੂੰ ਜਾ ਕੇ ਉਹਨੇ ਆਖਿਆ, ਉਹ ਭਾਈ ਫਿਰ ਦੁਕਾਨ ਖੋਲ੍ਹੀ, ਮੈਨੂੰ ਠਿਆਨੀ ਦਾ ਇਸ਼ਕ ਦੇ। ਉਹਨੇ ਵੇਖਿਆ ਜਦੋਂ, ਉਹਨੇ ਆਖਿਆ, ਬੇਵਕੂਫ ਜਿਹਾ ਵੱਡਾ ਮੱਥੇ ਆ ਲੱਗਾ, ਕੋਈ ਰੋਜ਼ੀ ਕਮਾਣੀ ਹੈ ਸਾਂ। ਉਹਨੇ ਆਖਿਆ, ਗੱਲ ਸੁਣ, ਉਹ ਦਫਾ ਉਹ ਕਿੱਥੋਂ ਆਇਆ। ਉਹ ਦੁਕਾਨਦਾਰ ਜਾ ਉਹਦੇ ਕੋਲ ਲੱਭੇ ਲਈ। ਉਹ ਸੁਣਦਾ ਸੀ ਪਿਆ। ਜਿਸ ਵੇਲੇ ਆਇਆ ਉਹਨੇ ਕਿਹਾ, ਭਾਈ ਜੀ ਠਿਆਨੀ ਦਾ ਇਸ਼ਕ ਦਿਓ।
ਉਹਨੇ ਆਖਿਆ ਫਲਾਣੇ ਝੀਂਗੇ ਨਹੀਂ ਤੈਨੂੰ ਦਿੱਤਾ। ਉਹਨੇ ਆਖਿਆ ਉਹਨੇ 2 ਗਾਲਾਂ ਕੱਢੀਆਂ ਨੇ ਤੇ ਤੇਰੇ ਵੱਲ ਤੋਰਿਆ ਸੂ ਤੇ ਤੂੰ ਵੀ ਉਸੇ ਤੇਰੀ ਮਿਲਣਾ ਕਰਨਾ ਪਿਆ। ਉਹਨੇ ਆਖਿਆ ਜਾ ਦਫਾ ਹੋ, ਇਸ਼ਕ ਲੈਂਦਾ ਫਿਰਦਾ। ਉਹਨੇ ਆਖਿਆ ਇੱਕ ਮੇਰੀ ਗੱਲ ਸੁਣ ਲੈ, ਸੁਣਾ। ਉਹਨੇ ਆਖਿਆ ਉਹਨੇ ਵੀ ਮੈਨੂੰ ਤਰਾਇਆ ਤੇ ਤੂੰ ਵੀ ਤਰਾਇਆ, ਹੁਣ ਇੱਥੇ ਦੱਸ ਸਕਦ ਇਸ਼ਕ ਲੱਭੇਗਾ ਕਿੱਥੋਂ। ਉਹਨੇ ਸੋਚ ਸੋਚ ਕੇ ਤੇ ਖਿਆਲ ਕੀਤਾ ਕਿ ਮਗਰੋਂ ਲਾਂ। ਉਹਨੇ ਆਖਿਆ ਤੈਨੂੰ ਇਸ਼ਕ ਲੱਭੇਗਾ ਬਾਦਸ਼ਾਹ ਦੀ ਲੜਕੀ ਕੋਲ। ਉਹ ਕਿੱਥੇ? ਉਹਨੇ ਆਖਿਆ ਤੇਰੇ ਨਾਲ ਜਾਣਾ। ਮੈਂ ਦਫਾ ਵੀ ਉਹ ਅੱਗੋਂ ਪੁੱਛ ਲੈ ਜਾ ਕੇ। ਉਹਨੂੰ ਆਪਣੀ ਦੁਕਾਨਦਾਰੀ ਕਰਨ ਦਾ ਫਿਕਰ ਸੀ। ਤੁਰ ਪਿਆ, ਪੁੱਛਦਾ ਪੁੱਛਦਾ ਗਿਆ। ਕਿਸੇ ਦੱਸਿਆ ਇਸ ਵਕਤ ਬਾਦਸ਼ਾਹਜ਼ਾਦੀ ਜਿਹੜੀ ਹੈ ਉਹ ਬਾਗ ਦੇ ਵਿੱਚ ਹੈ ਤੇ ਗੋਲੀ ਤੇ ਬਾਦਸ਼ਾਹਜ਼ਾਦੀ ਦੋਵੇਂ ਫਿਰਦੀਆਂ ਨੇ ਪਈਆਂ। ਗਿਆ ਪੁੱਛਦਾ ਪੁੱਛਦਾ, ਜਿਸਲ ਗਿਆ ਗੇਟ ਦੇ ਅੱਗੇ, ਉੱਥੇ ਨੰਗੀ ਤਲਵਾਰ ਲੈ ਕੇ ਖਲੋਤਾ ਹੈ ਚੌਂਕੀਦਾਰ। ਉਹਨੇ ਆਖਿਆ ਸਲਾਮ ਅਲੈਕੁਮ। ਵਾਲੈਕੁਮ ਸਲਾਮ। ਉਹਨੇ ਆਖਿਆ ਮੈਨੂੰ ਅੰਦਰ ਲੰਘ ਜਾਣ ਦੇ। ਕਿਉਂ? ਉਹਨੇ ਆਖਿਆ ਮੈਂ ਬਾਦਸ਼ਾਹ ਦੀ ਲੜਕੀ ਕੋਲੋਂ ਇਸ਼ਕ ਲੈਣਾ। ਅੱਛਾ ਨਹੀਂ ਲਾ। ਉਹਨੇ ਆਖਿਆ ਦਫਾ ਹੋ ਕਿਧਰੇ, ਉਹ ਬਾਦਸ਼ਾਹ ਮਰਵਾ ਛੱਡੇ ਦਾ ਤੂੰ ਨਾ ਪਿਆ ਲੈਣਾ। ਮੈਂ ਨਹੀਂ ਉਹ ਲੰਘ ਦੇਣਾ। ਉਹਨੇ ਆਖਿਆ ਵੀ ਜੇ ਤੂੰ ਮੇਰੇ ਨਾਲ ਜ਼ਬਰਦਸਤੀ ਕੀਤੀ ਤੇ ਮੈਂ ਸਿਰ ਵੀ ਲਾ ਛੱਡਣਾ, ਮੈਨੂੰ ਆਰਡਰ ਹੈ। ਉਹਨੇ ਆਖਿਆ ਨਾ ਮੈਂ ਜ਼ਬਰਦਸਤੀ ਕਰਨਾ ਤੇ ਨਾ ਮੈਂ ਧੱਕਾ ਕਰਨਾ, ਤੇ ਤੂੰ ਮੈਨੂੰ ਇਹ ਦੱਸ ਛੱਡ ਕਿ ਬਾਗ ਦੇ ਵਿੱਚ ਕੋਈ ਰਾਹ ਹੋਰ ਵੀ ਹੈ? ਉਹਨੇ ਆਖਿਆ ਹੈ। ਕਿਹੜਾ? ਉਹਨੇ ਆਖਿਆ ਇੱਕ ਗੰਦਾ ਨਾਲਾ ਹੀ ਉਹ ਲੰਘਦਾ ਵਿੱਚੋਂ ਦੀ, ਉੱਥੋਂ ਦੀ ਲੰਘ ਜਾ। ਉਹ ਗੰਦੇ ਨਾਲੇ ਦਾ ਗਿਆ, ਉਹ ਗੰਦੇ ਨਾਲੇ ਦਾ ਲੰਘ ਗਿਆ। ਉਹ ਬਾਗ ਦੇ ਵਿੱਚੋਂ ਦੀ ਲੰਘਦਾ ਸੀ ਗੰਦਾ ਨਾਲਾ। ਜਿੱਥੇ ਬਾਗ ਦੇ ਵਿੱਚ ਗਿਆ ਤੇ ਬਾਹਰ ਨਿਕਲ ਆਇਆ, ਚਿੱਕੜ ਨਾਲ ਕੱਪੜੇ ਭਰੇ ਨੇ। ਬਾਦਸ਼ਾਹਜ਼ਾਦੀ ਅੱਗੇ ਖਲੋ ਕੇ ਆਂਦਾ, ਅਸਲਾਮ ਹੈ ਜੀ, ਇਹ ਮੈਨੂੰ ਠਿਆਨੀ ਦਾ ਹੀ ਇਸ਼ਕ ਦਿਓ ਤੇ ਮੈਂ ਤੁਰ ਜਾ, ਮੇਰੀਆਂ ਬੱਕਰੀਆਂ ਹੋਰੇ ਕਿੱਧਰ ਗਈਆਂ ਨੇ। ਬਾਦਸ਼ਾਹਜ਼ਾਦੀ ਵੇਖਿਆ ਗੋਲੀ ਵੱਲੋਂ ਪਰਾਂ ਹੋ ਕੇ ਗੱਲ ਕੀਤੀ। ਉਹ ਗੋਲੀ ਆਖਿਆ ਬਾਦਸ਼ਾਹਜ਼ਾਦੀ ਹੈ, ਇਹ ਕੋ ਪਾਗਲ ਹੈ ਤੇ ਜਾਂ ਇਹ ਦਰਵੇਸ਼ ਹੈ, ਇਹਨੂੰ ਕੋਈ ਮਿਮ ਪਾ ਛੱਡ ਵੱਡੀ ਪਰਤ ਕੇ ਆਵਈ ਨਾ। ਉਹਨੇ ਬਾਦਸ਼ਾਹਜ਼ਾਦੀ ਆਖਿਆ ਠਿਆਨੀ ਦਾ ਇਸ਼ਕ ਨਹੀਂ ਲੱਭਦਾ। ਕਿੰਨੇ ਦਾ ਲੱਭਦਾ? ਉਹਨੇ ਬੋਝੇ ਚੱਤ ਮਾਰਿਆ, ਇੱਕ ਲਾਲ ਕੱਢਿਆ। ਆਖਿਆ ਇੰਝ ਦੇ ਲਾਲ ਪੰਜ ਹੋਣ ਨਾ ਫਿਰ ਇਸ਼ਕ ਲੱਭਦਾ। ਉਹਨੇ ਆਖਿਆ ਉਹ ਲਾਲ ਲੱਭਣ ਦੇ ਕਿੱਥੋਂ? ਉਹਨੇ ਆਖਿਆ ਸਮੁੰਦਰ ਚੋਂ। ਉਹ ਫਿਰ ਗੰਦੇ ਨਾਲੇ ਨਾਲ ਨਿਕਲ ਗਿਆ। ਕਿਤੇ ਰਾਤ ਉਹਨੇ ਕੋਈ ਟੁੱਟਾ ਡੱਬਾ ਫੜਿਆ ਜਾਂ ਕੋਈ ਭਾਂਡਾ ਟੁੱਟਾ ਫੜ ਲਿਆ, ਸਮੁੰਦਰ ਦੇ ਦੰਦ ਤੇ ਬਹਿ ਗਿਆ ਤੇ ਪਾਣੀ ਕੱਢ ਕੱਢ ਬਾਹਰ ਸੁੱਟਦਾ ਪਿਆ। ਉਧਰੋਂ ਖੁਦਾ ਦੀ ਜ਼ਾਤ ਪਾਕ ਮਨਜ਼ੂਰੀ ਹੋ ਗਈ ਉਹਦੀ। ਬਾਬੇ ਖਿਦਰ ਖਵਾਜ ਨੂੰ ਆਖਿਆ ਉਹ ਜਿਹੜੀ ਗੱਲ ਕਰਦਾ ਨਾ ਉਹ ਮੰਨ ਲਓ ਜਾ ਕੇ। ਬਾਬੇ ਉਹਦੇ ਆਏ,
ਉਹ ਭਲਿਆ ਲੋਕਾ ਕੀ ਕਰਨਾ ਪਿਆ। ਉਹਨੇ ਆਖਿਆ ਪਾਣੀ ਕੱਢਣਾ ਪਿਆ ਸਮੁੰਦਰ ਚੋਂ। ਕਿਉਂ? ਇਸ ਤੋਂ ਮੈਂ ਲਾਲ ਕੱਢਣੇ ਨੇ। ਉਹ ਬਾਬੇ ਨੇ ਆਖਿਆ ਉਹ ਕਦੇ ਸਮੁੰਦਰ ਵੀ ਚੱਟੇ ਗਏ ਨੇ। ਉਹਨੇ ਆਖਿਆ ਬਾਬਾ ਜੀ ਜੇ ਸਮੁੰਦਰ ਨਹੀਂ ਝੱਟੇ ਗਏ ਤੇ ਆਸ਼ਕ ਵੀ ਕਦੇ ਥੱਕੇ ਨਹੀਂ। ਵਾਹ। ਤੁਸੀਂ ਜਾਓ ਜਿੱਧਰ ਜਾਣਾ। ਤੇ ਬਾਬੇ ਉਹਦੀ ਹੱਸਣ ਲੱਗ ਪਏ। ਉਹਨਾਂ ਆਖਿਆ ਜੀ ਮਨਜ਼ੂਰੀ ਹੋ ਗਈ। ਐਡੇ ਪੱਕੇ ਇਰਾਦੇ ਨਾਲ ਲੱਗਿਆ ਹੈ, ਇਹਨੇ ਵਾਕਿਆ ਖਾਲੀ ਕਰ ਦੇਣਾ। ਉਹਨੇ ਆਖਿਆ ਗੱਲ ਸੁਣ ਬਾਬੇ ਖਿਦਰ ਖਵਾ ਤਰਾਂ, ਜੇ ਤੈਨੂੰ ਲਾਲ ਲੱਭ ਜਾਣ ਤੇ ਫੇਰ। ਉਹਨੇ ਆਖਿਆ ਲੱਭ ਜਾਣ ਤੇ ਮੈਨੂੰ ਵਕਤ ਕਰਨ ਦੀ ਕੀ ਲੋੜ ਹੈ। ਆਖਿਆ ਅੱਖਾਂ ਮੀਟ। ਅੱਖਾਂ ਮੀਟੀਆਂ। ਉਹਨੂੰ ਜਿੱਥੇ ਲਾਲਾਂ ਦਾ ਬੋਲ ਲਿਖਿਆ ਸੀ ਉੱਥੇ ਜਾ ਖਲਵਾਇਆ। ਆਖਿਆ ਇੱਥੋਂ ਲੈ ਲਾ ਜਿੰਨੇ ਲੈਣੇ ਨਹੀਂ। ਉਹਨੇ ਇੰਝ ਫੜ ਕੇ ਝੋਲੀ ਭਰੀ ਉੱਤੋਂ ਇੰਝ ਤੇ ਘੁੱਟ ਲਈ ਇੰਝ ਕਰਕੇ ਕਿ ਦਾਣਾ ਬਾਹਰ ਨਾ ਡਿੱਗੇ ਕੋਈ। ਅੱਖਾਂ ਮੀਟੀਆਂ ਫਿਰ ਉੱਥੇ ਹੀ ਖਲੋਤਾ ਹੈ। ਆਖਿਆ ਹੋ ਗਿਆ ਹੀ ਕੰਮ। ਉਹਨੇ ਆਖਿਆ ਹੋ ਗਿਆ, ਜਾ ਲੈ ਜਾ। ਤੁਰ ਪਿਆ। ਉਹ ਹੀ ਵਕਤ, ਉਹ ਹੀ ਟਾਈਮ ਉਸ ਗੰਦੇ ਨਾਲੇ ਦਾ ਲੰਘਿਆ। ਅੱਗੇ ਬਾਦਸ਼ਾਹਜ਼ਾਦੀ ਤੇ ਗੋਦੀ ਪਈਆਂ ਫਿਰਦੀਆਂ ਸੈਰ ਕਰਦੀਆਂ ਨੇ ਪਈਆਂ। ਜਾ ਕੇ ਬਾਦਸ਼ਾਹਜ਼ਾਦੀ ਦੇ ਅੱਗੇ ਖਲੋ ਗਿਆ। ਇੰਝ ਝੋਲੀ ਕਰਕੇ ਆਖਣ ਲੱਗਾ ਲਓ ਜੀ ਮੈਨੂੰ ਇਸ਼ਕ ਦਿਓ, ਮੇਰੀਆਂ ਬੱਕਰੀਆਂ ਪਤਾ ਨਹੀਂ ਕਿੱਧਰ ਗਈਆਂ। ਬਾਦਸ਼ਾਹਜ਼ਾਦੀ ਤੇ ਵੇਖ ਕੇ ਹੈਰਾਨ ਹੋ ਗਈ ਕਿ ਬਾਦਸ਼ਾਹੀ ਦੇ ਵਿੱਚ ਇੱਕ ਨਾਲ ਹੀ ਆ ਦੋ। ਇਹ ਝੋਲੀ ਭਰ ਕੇ ਲੈ ਆਇਆ ਕਿੱਧਰੋਂ, ਜਿਸ ਤਰ੍ਹਾਂ ਦਾਣੇ ਬਣਾਏ ਹੁੰਦੇ ਨੇ। ਬਾਦਸ਼ਾਹਜ਼ਾਦੀ ਆਖਿਆ ਚੌਂਕੀਦਾਰ ਨੂੰ ਬੁਲਾਇਆ। ਆਖਿਆ ਇਸ ਬੰਦੇ ਨੂੰ ਲੈ ਜਾ। ਉਹ ਦਾਣੇ ਸਾਰੇ ਲੁੱਟ ਲਏ। ਇਸ ਬੰਦੇ ਨੂੰ ਲੈ ਜਾ, ਇਹਨੂੰ ਜਾ ਕੇ ਨਹਾ ਧਵਾ ਕੇ ਜਾਮਤ ਕਰਾ ਕੇ ਤੇ ਮੇਰੇ ਕਮਰੇ 'ਚ ਦਾਖਲ ਕਰ ਛੱਡ ਤੇ ਸ਼ਾਨਾ ਲਿਬਾਸ ਲਵਾ ਕੇ ਮੇਰੇ ਕਮਰੇ 'ਚ ਦਾਖਲ ਕਰ। ਉਹ ਲੈ ਗਿਆ। ਉਹਨੇ ਜਾਮਤ ਕਰਾਈ, ਉਹਦੀ ਨਹਾਇਆ ਧੋਇਆ, ਸ਼ਾਨਾ ਲਿਬਾਸ ਪਹਿਨਾ ਦਿੱਤਾ। ਉਸ ਬਾਦਸ਼ਾਹਜ਼ਾਦੀ ਦੇ ਕਮਰੇ 'ਚ ਦਾਖਲ ਕਰ ਦਿੱਤਾ। ਪਲੰਗ ਡਟਾਇਆ ਸੀ ਉੱਤੇ ਬਹਿ ਗਿਆ ਜਾ ਕੇ। ਬਾਦਸ਼ਾਹਜ਼ਾਦੀ ਆਈ ਸ਼ਾਮ ਵੇਲੇ, ਰੋਟੀ ਛੋਟੀ ਭੇਜੀ ਆ ਉਹਨੂੰ। ਉਹਨੇ ਰੋਟੀ ਛੋਟੀ ਖਾ ਲਈ ਤੇ ਬਾਦਸ਼ਾਹਜ਼ਾਦੀ ਆ ਗਈ ਮੇਕਅਪ ਕਰਕੇ। ਆਉਂਦਿਆਂ ਘੋੜੀ ਪਲੰਗ 'ਤੇ ਬਹਿ ਗਈ। ਉਹ ਉੱਠ ਖਲੋਤਾ। ਉਹਨੇ ਆਖਿਆ ਮੈਨੂੰ ਇਸ਼ਕ ਦਿਓ, ਮੈਂ ਟੁੱਟ ਜਾ। ਮੇਰੀਆਂ ਬੱਕਰੀਆਂ ਹੋਰ ਕਿੱਧਰ ਗਈਆਂ ਨੇ। ਉਹਨੇ ਆਖਿਆ ਤੈਨੂੰ ਪਤਾ ਨਹੀਂ ਰਾਤ ਪਈ ਹੈ। ਉਹਨੇ ਆਖਿਆ ਰਾਤ ਚਾਰ ਦਾ ਮੈਨੂੰ ਨਹੀਂ ਪਤਾ, ਮੈਂ ਰਾਤੀ ਵੀ ਟੁਰ ਜਾਵਾਂਗਾ। ਤੁਸੀਂ ਇਸ਼ਕ ਦਿਓ ਮੈਨੂੰ, ਮੈਂ ਟੁਰ ਜਾ। ਬਾਦਸ਼ਾਹਜ਼ਾਦੀ ਸਮਝਿਆ। ਉਹਨੇ ਆਖਿਆ ਗੱਲ ਸੁਣ, ਹੁਣ ਮੈਂ ਤੇਰੇ ਕੋਲ ਆ ਗਈ ਹਾਂ, ਹੋਰ ਤੈਨੂੰ ਕੀ ਚਾਹੀਦਾ? ਉਹਨੇ ਆਖਿਆ ਮੈਨੂੰ ਇਸ਼ਕ ਚਾਹੀਦਾ, ਉਹ ਦਿਓ ਤੇ ਮੈਂ ਟੁਰ ਜਾ। ਬਾਦਸ਼ਾਹਜ਼ਾਦੀ ਸਮਝਿਆ ਕਿ ਮੇਰੀ ਇਹਨੇ ਨਸਲਤ ਕੀਤੀ ਹੈ, ਬਾਹਰ ਜਾ ਕੇ ਗੱਲ ਕਰੇਗਾ। ਉਹਨੇ ਤਲਵਾਰ ਮਾਰੀ, ਉਹਦਾ ਸਿਰ ਲਾ ਛੜਿਆ। ਤੈ ਟੋਟੇ ਕਰ ਛੜੇ ਉਹਦੇ। ਇੱਕ ਕੱਪੜੇ ਦੇ ਵਿੱਚ ਬੰਨ੍ਹ ਛੜੇ ਤੇ ਕਸਾਈ ਨੂੰ ਸੁਨੇਹਾ ਘੱਲਿਆ, ਬਾਦਸ਼ਾਹ ਦੀ ਲੜਕੀ ਤੈਨੂੰ ਬੁਲਾਉਂਦੀ ਹੈ ਪਈ। ਉਹ ਖੁਸ਼ ਵੀ ਹੋਇਆ ਤੇ
ਡਰਿਆ ਵੀ ਹੋਰ ਕੀ ਗੱਲ ਹੈ। ਜਿਸ ਵੇਲੇ ਗਿਆ ਸਵੇਰੇ ਸਵੇਰੇ ਆਖਿਆ ਇਹ ਚੁੱਕ ਕੇ ਲੈ ਜਾ ਤੇ ਗੋਸ਼ਤ ਵਿੱਚ ਲਾ ਕੇ ਤੇ ਵੇਚਣੀ। ਉਹ ਚੁੱਕ ਕੇ ਲੈ ਗਿਆ। ਵਜਲੇ ਗੋਸ਼ਤ ਕਰਕੇ ਉਹਨੇ ਦੁਕਾਨ ਖੋਲੀ, ਲੇਲਾ ਚੰਗ ਦਿੱਤਾ ਗੋਸ਼ਤ। ਤੇ ਹਮੇਸ਼ਾ ਜਿਹੜਾ ਇੱਕ ਕਸਾਈ ਹੈ, ਜਿਹੜਾ ਨਰਮ ਗੋਸ਼ਤ ਹੁੰਦਾ ਹੈ ਨਾ, ਉਹ ਟੋਟੇ ਕਰਕੇ ਉਹਨਾਂ ਕੋਲ ਢੇਰੀ ਲਾਈ ਹੁੰਦੀ ਹੈ। ਜਿਹੜਾ ਬੰਦਾ ਗੋਸ਼ਤ ਮੰਗਦਾ ਮੁੱਲ ਲੈਣਾ ਹੁੰਦਾ ਹੈ, ਉਹ ਆਖੇ ਸ਼ੇਰ ਗੋਸ਼ਤ ਤੇ ਉਹ ਤਕੜੀ ਦੇ ਉੱਤੇ 3 ਪਾ ਪਾਉਂਦਾ ਹੈ। ਉੱਧਰੋਂ ਬੋਟੀਆਂ ਦੀ ਮੁੱਠ ਭਰ ਕੇ ਵਿੱਚ ਸੁੱਟ ਕੇ ਤਾਂ ਪੂਰਾ ਕਰ ਦਿੰਦਾ ਹੈ। ਇਹ ਸਭ ਕਸਾਈ ਇੰਝ ਕਰਦੇ ਨੇ। ਉਹ ਬੰਦੇ ਦਾ ਗੋਸ਼ਤ ਜਿਹੜਾ ਉਹਨੇ ਕੋਲ ਢੇਰੀ ਲਾਈ। ਸੁਬਾਹ ਇੱਕ ਬੰਦਾ ਆ ਗਿਆ, ਉਹਨੇ ਆਖਿਆ ਸ਼ੇਰ ਗੋਸ਼ਤ ਦੇ ਕਿੱਥੇ ਲਾ? ਉਹਨੇ ਆਖਿਆ 10 ਦਾ ਲਾ ਦੇ। ਉਹਨੇ 3 ਪਾ ਦਾ ਟੋਟਾ ਲਾ ਕੇ ਤੋਲਿਆ, ਉਹ 3 ਪਾ ਹੋਇਆ। ਇੱਧਰੋਂ ਮੁੱਠ ਭਰ ਕੇ ਉਹਨੇ ਵਿੱਚ ਸੁੱਟੀ ਬੋਟੀਆਂ ਦੀ। ਤੇ ਗੋਸ਼ਤ ਜਿਸਲੇ ਛਾਪਾ ਉੱਚਾ ਹੋਣ ਲੱਗਾ ਤੇ ਗੋਸ਼ਤ ਚੋਂ ਆਵਾਜ਼ ਆਈ, ਉਹ ਕਸਾਈਆ, ਉਹ ਯਾਰ ਉਹ ਬੱਕਰੇ ਦਾ ਗੋਸ਼ਤ ਵੀ ਉਸੇ ਹੀ ਪਾ ਤੇ ਆਸ਼ਿਕ ਦਾ ਗੋਸ਼ਤ ਵੀ ਉਸੇ ਹੀ ਪਾ। ਉਹ ਗਾਹਕ ਨੇ ਜਿਸਲੇ ਆਵਾਜ਼ ਸੁਣੀ, ਉਹਨੇ ਸਾਰੇ ਬਾਜ਼ਾਰ 'ਚ ਰੌਲਾ ਪਾ ਦਿੱਤਾ। ਉਹ ਵੇਖੋ ਗੋਸ਼ਤ ਗੱਲਾਂ ਕਰਦਾ ਜੇ, ਉਹ ਸਾਰਾ ਬਾਜ਼ਾਰ ਇਕੱਠਾ ਹੋ ਗਿਆ। ਉਹਨੂੰ ਆਖਣ ਤਕੜੀ ਚੁੱਕ, ਉਹ ਨਾ ਚੁੱਕੇ। ਕੋਈ ਬੰਦਾ ਤਗੜਾ ਸੀ, ਉਹਨੇ ਆਖਿਆ ਫਲਾਣਿਆ ਢੀਂਗਾ ਚੁੱਕ ਤਕੜੀ। ਜਿਸੇ ਤਕੜੀ ਚੁੱਕੀ ਤੇ ਆਵਾਜ਼ ਆਈ ਗੋਸ਼ਤ 'ਚੋਂ, ਉਹ ਵਾਹ ਕਸਾਈਆ, ਉਹ ਬੱਕਰੇ ਦਾ ਗੋਸ਼ਤ ਵੀ ਉਸੇ ਹੀ ਪਾ ਤੇ ਆਸ਼ਿਕ ਦਾ ਗੋਸ਼ਤ ਵੀ ਉਸੇ ਹੀ ਪਾ। ਉਹਨਾਂ ਆਖਿਆ ਪੁੱਤਰ ਤੇਰਾ ਬੰਦੋਬਸਤ ਕਰ ਲੈਂਦੇ ਹਾਂ, ਤੂੰ ਹਰੇ ਕਦੋਂ ਦੇ ਬੰਦੇ ਵੇਚਣਾ ਕੋ ਕੇ। ਬਾਦਸ਼ਾਹ ਨੂੰ 1000 ਰਿਪੋਰਟ ਦਿੱਤੀ। ਬਾਦਸ਼ਾਹ ਬੁਲਾ ਲਿਆ ਪਰ ਇੱਕ ਕਚਹਿਰੀ 'ਚ। ਉਹ ਵਕਤ ਜਿਹੜੇ ਸਨ ਉਹ ਸੱਚੇ ਵਕਤ ਸਨ, ਬੰਦੇ ਵੀ ਠੀਕ ਸਨ, ਇਮਾਨਦਾਰ। ਬਾਦਸ਼ਾਹ ਇਮਾਨਦਾਰ ਆਦਮੀ ਸੀ। ਬਾਦਸ਼ਾਹ ਨੇ ਆਖਿਆ ਉਹ ਗੱਲ ਸੁਣ, ਇਹ ਤੂੰ ਕਦੋਂ ਕਦਾ ਕੰਮ ਸ਼ੁਰੂ ਕੀਤਾ ਹੈ? ਇਹ ਬੰਦੇ ਕੋ ਕੇ ਵੇਚੀ ਜਾਣ ਨਾਲ ਕਿਹੜਾ ਗਲਤ ਕੰਮ ਹੈ? ਉਹਨੇ ਆਖਿਆ ਜਨਾਬ ਮਾਫ਼ ਕਰਨਾ, ਤੁਹਾਡੀ ਲੜਕੀ ਦਾ ਕਸੂਰ ਹੈ ਸਾਰਾ। ਉਹਨੇ ਆਖਿਆ ਹੈ? ਉਹਨੇ ਆਖਿਆ ਜੀ ਤੁਹਾਡੀ ਲੜਕੀ ਦਾ ਸਾਰਾ ਕਸੂਰ ਹੈ। ਬਾਦਸ਼ਾਹ ਆਖਿਆ ਮੇਰੀ ਲੜਕੀ ਨੂੰ ਬੁਲਾਓ ਭਰੀ ਕਚਹਿਰੀ 'ਚ। ਲੜਕੀ ਨੂੰ ਬੁਲਾਇਆ, ਆਖਿਆ ਇਹਨੇ ਕਿਉਂ ਕੀਤਾ ਜੀ? ਉਹਨੇ ਬਾਦਸ਼ਾਹ ਨੂੰ ਗੱਲ ਸਾਰੀ ਸੁਣਾ ਕੇ ਉਹਨੇ ਆਖਿਆ ਇਹਨੇ ਮੇਰੀ ਨਸਲ 'ਚ ਕੀਤੀ ਹੈ ਤੇ ਮੈਂ ਇਹਨੂੰ ਮਾਰ ਛੱਡਿਆ। ਗੋਸ਼ਤ ਨਾ ਕਰੇ ਅਸੀਂ ਰਲਾ ਕੇ ਵੇਚ ਛੱਡ, ਇਹ ਉਹਦਾ ਆਵਾਜ਼ ਹੈ। ਆਖਿਆ ਬਾਦਸ਼ਾਹ ਨੇ, ਉਹ ਪਾਗਲ ਦੀ ਇਹ ਬੱਚੀਏ, ਤੂੰ ਉਹਨੂੰ ਸਿਆਣਿਆ ਹੀ ਨਹੀਂ। ਜਿਸ ਵੇਲੇ ਉਹ ਪਿਆ ਅੱਧੀ ਰਾਤੀ ਆਉਂਦਾ ਪਿਆ ਮੈਨੂੰ ਇਸ਼ਕ ਦੇ, ਮੈਂ ਟੁਰ ਜਾਣਾ ਤੇ ਤੂੰ ਉਹਨੂੰ ਮਾਰ ਚੜਿਆ, ਤੂੰ ਉਹਨੂੰ ਸਿਆਣਿਆ ਹੀ ਨਹੀਂ। ਉਹ ਦਰਵੇਸ਼ ਸੀ ਕੋਈ ਰੱਬ ਦਾ, ਜਾ ਦਫਾ ਹੋ ਜਾ। ਆਲਮਾ ਫਾਜ਼ਲਾਂ ਨੂੰ ਬੁਲਾਇਆ, ਆਖਿਆ ਗੋਸ਼ਤ ਗੱਲਾਂ ਕਰਦਾ ਹੈ, ਇਹਦਾ ਕੀ ਹਾਲ ਹੋਵੇ? ਉਹਨਾਂ ਆਖਿਆ ਜੀ ਸਾਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਇਸ ਗੱਲ ਦੀ। ਉਸ ਗੁੱਠੇ ਇੱਕ ਦਰਵੇਸ਼ ਹੈ,
ਉਹਨੂੰ ਪੁੱਛੋ। ਉਹਨੇ ਹੀ ਤੋਰਿਆ ਸੀ ਇਹਨੂੰ। ਬੂਟੀ ਦਾ ਤੇ ਬਹਾਨਾ ਹੀ ਸੀ ਨਾ। ਜਿਸਲੇ ਉਹਦੇ ਕੋਲ ਗਏ, ਦਰਵੇਸ਼ ਨੂੰ ਆਖਿਆ ਕਿ ਕਿਸੇ ਕੋਲੋਂ ਇਹ ਮਸਲਾ ਹੱਲ ਨਹੀਂ ਹੋਇਆ, ਗੋਸ਼ਤ ਗੱਲਾਂ ਕਰਦਾ ਹੈ। ਦਰਵੇਸ਼ ਨੇ ਆਖਿਆ ਗੋਸ਼ਤ ਸਾਰਾ ਚੁੱਕ ਲਿਆਓ, 2 ਚਾਦਰਾਂ ਨਵੀਆਂ ਲਿਆਓ, ਇੱਥੇ ਲਾਓ। ਫੂਡ ਵਿਛਿਆ ਸੀ, ਉਹ ਫੂਡ ਦੇ ਉੱਤੇ ਚਾਦਰ ਪਾ ਦਿੱਤੀ। ਸਾਰਾ ਗੋਸ਼ਤ ਜਿਹੜਾ ਉਹ ਖਿਲਾਰ ਕੇ ਉਹਦੇ ਉੱਤੇ ਧਰਿਆ ਹੈ। ਇੱਕ ਚਾਦਰ ਉੱਤੇ ਦੇ ਦਿੱਤੀ। ਦਰਵੇਸ਼ ਨੇ ਆਖਿਆ ਐ ਮੇਰੇ ਮੌਲਾ, ਤੇਰੇ ਵਾਅਦੇ ਸੱਚੇ ਨੇ, ਤੇਰੇ ਆਸ਼ਿਕ ਮਰਦੇ ਨਹੀਂ। ਸਦਕਾ ਪਾਕ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਜੋੜਿਆਂ ਦੀ ਤਫਾਦੇ ਨੂੰ ਸਿੱਧਾ ਕਰੋ। ਤੇ ਉਹ ਉੱਠ ਕੇ ਬਹਿ ਗਿਆ। ਉਹਨੇ ਆਖਿਆ ਮੈਨੂੰ ਇਸ਼ਕ ਦੇ ਹੁਣ ਤੇਰੀਆਂ ਬੱਕਰੀਆਂ ਹੋ ਕਿੱਧਰ ਗਈਆਂ ਨੇ। ਦਰਵੇਸ਼ ਨੇ ਫੜ ਕੇ ਉਹਨੇ ਆਖਿਆ ਬੁਰੇਕ ਵੀ ਲਾ, ਤੈਨੂੰ ਪਤਾ ਹੀ ਨਹੀਂ ਤੇਰੇ ਨਾਲ ਹੋਇਆ ਕੀ ਹੈ। ਉਹਨੇ ਜੱਫਾ ਮਾਰ ਕੇ ਸੀਨੇ ਨਾਲ ਲਾ ਲਿਆ ਤੇ ਉਹ ਰੋਸ਼ਨ ਜ਼ਮੀਰ ਹੋ ਗਿਆ। ਆਖਿਆ ਜਾ ਫਲਾਣੇ ਥਾਂ ਜਾ ਕੇ ਬਹਿ ਜਾ। ਹੁਣ ਅੱਲਾਹ ਪਾਕ ਨੇ ਰਹਿਮਤ ਕਰ ਦਿੱਤੀ।